ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਆਪਣੀ। ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ ਅਤੇ SGPC ਸਾਡੀ ਸਿਰਮੌਰ ਸੰਸਥਾ ਆ। ਹੁਣ ਅੱਜ ਦੀ ਜਿਹੜੀ ਅਮਰੀਕਾ ਦੇ ਹਵਾਲੇ ਨਾਲ ਇੱਕ ਖਬਰ ਸਾਹਮਣੇ ਆਈ ਹੈ ਕਿ SGPC ਵੱਲੋਂ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਇਸਟੈਬਲਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਅਮਰੀਕਾ ਕੈਨੇਡਾ ਦੀ ਸਿੱਖ ਸੰਗਤ ਦੇ ਲਈ ਮੁੱਖ ਰੱਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੀ ਜਿਹੜੀ ਪ੍ਰਿੰਟਿੰਗ ਹੈਗੀ ਹੈ ਉਹ ਕੀਤੀ ਜਾਵੇਗੀ। ਸੋ ਇਹ ਮਸਲਾ ਮਤਲਬ ਕੋਈ ਨਵਾਂ ਨਹੀਂ ਹੈਗਾ, ਇਹ ਇਸ਼ੂ ਪਹਿਲਾਂ ਵੀ ਰੇਜ਼ ਉੱਠਦਾ ਰਿਹਾ ਸਿੱਖ ਸਫਾਂ ਦੇ ਵਿੱਚ ਵੀ। ਮਤਲਬ ਪਹਿਲਾਂ ਸਰੂਪਾਂ ਦੀ, ਜਦੋਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਿਆਂਦੇ ਗਏ ਆ ਇੱਥੇ ਅਮਰੀਕਾ ਦੇ ਵਿੱਚ, ਉਹ ਕਿਸ ਤਰੀਕੇ ਨਾਲ ਲਿਆਂਦੇ ਗਏ ਆ ਉਹਦੇ 'ਤੇ ਸਵਾਲ ਉੱਠੇ। ਫਿਰ ਉਹਨਾਂ ਦੀ ਬੇਅਦਬੀ ਦਾ ਜਿਹੜਾ ਮਸਲਾ ਉਹ ਉੱਠਿਆ, ਉਹਦੇ ਵਿੱਚ ਕੈਲੀਫੋਰਨੀਆ ਤੋਂ ਲੈ ਕੇ ਉੱਧਰ ਵੈਂਕੂਵਰ ਤੱਕ ਕੈਨੇਡਾ ਦੇ ਵਿੱਚ ਕੁਝ ਬੰਦਿਆਂ ਦੇ ਨਾਂ ਸਾਹਮਣੇ ਆਉਂਦੇ ਕਿ ਉਹਨਾਂ ਨੇ ਆਹ ਕੀਤਾ। ਉਸ ਪਾਸੇ ਦੀ ਗੱਲ ਜਿਹੜੀ ਹੈਗੀ ਹੈ ਉਹ ਵੀ ਸਾਡੇ ਸਾਹਮਣੇ ਆਉਂਦੀ ਹੈ। ਸੋ ਓਵਰਆਲ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਇਹਨੂੰ ਕਿਵੇਂ ਦੇਖਿਆ ਜਾਵੇ, ਖਾਸ ਤੌਰ 'ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਹੈ ਉਹਨੂੰ ਮੇਨਟੇਨ ਰੱਖਣ ਦੀ ਗੱਲ ਪ੍ਰਮੁੱਖ ਆਉਂਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ। ਉਹ ਦਰਬਾਰ ਸਾਹਿਬ ਤੋਂ ਲੈ ਕੇ ਅਸੀਂ ਉਹਦੇ ਵਿੱਚ ਕਈ ਫੈਕਟਰਸ ਹੋਰ ਆਉਂਦੇ ਆ ਵੀ ਭਾਈ ਕਿਸ ਕਿਸਮ ਦਾ ਜਿਹੜਾ ਉਹ ਪ੍ਰਬੰਧ ਹੈ ਉਹ ਹੋਣਾ ਚਾਹੀਦਾ ਅਤੇ ਕਿਵੇਂ ਹੋਣਾ ਚਾਹੀਦਾ। ਅਮਰਵੀਰ ਸਿੰਘ ਜੀ, ਬਿਲਕੁਲ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਜਾਗਤ ਜੋਤ ਨੇ ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਇੱਕ ਪੂਰਨ ਮਰਿਆਦਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਦੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ, ਸੁਖਾਸਨ ਕਰਨ ਦੀ, ਹੈ ਨਾ। ਅਤੇ ਹੁਣ ਪਿਛਲੇ ਸਮੇਂ ਦੇ ਵਿੱਚ ਕੁਛ ਘਟਨਾਵਾਂ ਅਜਿਹੀਆਂ ਵਾਪਰੀਆਂ ਕਿ ਜਿੱਥੇ ਦੇਖਣ 'ਚ ਮਿਲਿਆ ਕਿ ਜਿਹੜੀ ਇਹ ਮਰਿਆਦਾ ਹੈਗੀ ਆ ਅਤੇ ਉਹਨੂੰ ਕਿਤੇ ਨਾ ਕਿਤੇ ਸੱਟ ਮਾਰੀ ਜਾ ਰਹੀ ਆ। ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ। ਤਾਂ ਜਿਹੜਾ ਮਸਲਾ ਅੱਜ ਅਸੀਂ ਵਿਚਾਰ ਰਹੇ ਹਾਂ ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਜਦੋਂ ਲਿਆਉਣ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਇਹ ਗੱਲ ਦੇਖਣ 'ਚ ਆਉਂਦੀ ਹੁੰਦੀ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਉਹ ਸ਼ਿਪਾਂ ਦੇ ਰਾਹੀਂ, ਕੰਟੇਨਰ ਦੇ ਰਾਹੀਂ ਜਿਹੜੇ ਆ ਉਹ ਜਿਵੇਂ ਹੋਰ ਕਿਤਾਬਾਂ ਆਉਂਦੀਆਂ ਨੇ ਉਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਭੇਜਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਜਦੋਂ ਬਾਅਦ ਫਿਰ ਕਾਫੀ ਵਿਚਾਰ ਚਰਚਾ ਚੱਲੀ ਤਾਂ ਇਹ ਫੈਸਲਾ ਹੋਇਆ ਸੀ, ਸ਼੍ਰੋਮਣੀ ਕਮੇਟੀ ਵੀ ਇਹ ਕਈ ਵਾਰ ਕਹਿ ਚੁੱਕੀ ਆ ਕਿ ਸਿਰਫ ਏਅਰਲਿਫਟ ਕਿਸੇ ਚਾਰਟਰਡ ਪਲੇਨ ਦੇ ਰਾਹੀਂ ਹੀ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਵਿਦੇਸ਼ਾਂ ਦੇ ਵਿੱਚ ਭੇਜੇ ਜਾ ਸਕਦੇ ਆ, ਜਿਹਦੇ ਵਿੱਚ ਹਰ ਇੱਕ ਸੀਟ ਜਿਹੜੀ ਆ ਉਹ ਜੇ ਮਤਲਬ ਤੁਹਾਡੇ ਜਿਵੇਂ ਇੱਕ ਸਰੂਪ ਦੇ ਲਈ ਜਿਹੜੀ ਇੱਕ ਸੀਟ ਆ ਉਹਦੇ 'ਤੇ ਮਹਾਰਾਜ ਦਾ ਜਿਹੜਾ ਸਰੂਪ ਆ ਉਹ ਲਿਜਾਇਆ ਜਾ ਸਕਦਾ ਆ। ਅਤੇ ਇਸ ਤਰੀਕੇ ਦੇ ਨਾਲ ਸਰੂਪ ਵਿਦੇਸ਼ਾਂ 'ਚ ਆਏ ਵੀ ਆ। ਅਤੇ ਪਰ ਹੁਣ ਇਹ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਬਰੈਂਪਟਨ ਦੇ ਨਾਲ ਜੁੜੀ ਹੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਇੱਥੇ ਇੱਕ ਅਦਾਰਾ ਆ ਜਿਹਦੇ ਬਾਰੇ BC ਗੁਰਦੁਆਰਾ ਕਾਊਂਸਲ ਦਾ ਇੱਕ ਪੋਸਟਰ ਸਾਡੇ ਸਾਹਮਣੇ ਆਇਆ ਆ। ਅਤੇ ਇੱਥੇ ਵੀ ਅੰਟਾਰੀਓ ਦੇ ਵਿੱਚ ਵੀ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇੱਕ ਵਿਰੋਧ ਕੀਤਾ ਜਾ ਰਿਹਾ ਹੈ GTA ਦੇ ਵਿੱਚ। ਅਤੇ ਕਿ ਸਿੱਖ ਵਿਰਾਸਤ ਨਾਂ ਦੀ ਇੱਕ ਸੰਸਥਾ ਆ ਜਿਹਦੇ 'ਤੇ ਇਲਜ਼ਾਮ ਲਾਏ ਜਾ ਰਹੇ ਆ ਕਿ ਉਹਨਾਂ ਵੱਲੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਵੀ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਕਰਕੇ ਅਤੇ ਉਹ ਕੰਟੇਨਰ ਦੇ ਰਾਹੀਂ ਕੈਨੇਡਾ ਜਿਹੜੇ ਆ ਉਹ ਲਿਆਂਦੇ ਗਏ ਆ ਜੀ। ਅਤੇ ਹੁਣ ਇੱਥੇ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵਿੱਚ ਇਤਰਾਜ਼ ਉੱਠ ਰਿਹਾ ਹੈ ਕਿ ਕੰਟੇਨਰ ਦੇ ਰਾਹੀਂ, ਜਦੋਂ ਇਹ ਗੱਲ ਪੰਥ ਦੇ ਵਿੱਚ ਸਥਾਪਿਤ ਹੋ ਚੁੱਕੀ ਆ, ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਕੰਟੇਨਰ ਦੇ ਰਾਹੀਂ ਲੰਮਾ ਸਮਾਂ ਜਿਹੜਾ ਆ ਸਮੁੰਦਰੀ ਰਸਤੇ ਦੇ ਵਿੱਚ ਮਤਲਬ ਉੱਥੇ ਮਰਿਆਦਾ ਬਹਾਲ ਨਹੀਂ ਰਹਿ ਸਕਦੀ ਆ। ਅਤੇ ਮਹਾਰਾਜ ਦੇ ਜਿਹੜੇ ਸਰੂਪ ਆ ਉਹ ਇਸ ਤਰ੍ਹਾਂ ਲਿਆਉਣੇ ਤਾਂ ਉਹ ਬੇਅਦਬੀ ਵਾਲੀ ਗੱਲ ਹੋ ਜਾਂਦੀ ਆ। ਅਤੇ ਪਰ ਇਹ ਹੁਣ ਗੱਲ ਸਾਹਮਣੇ ਆਈ ਆ ਤਾਂ ਜਿਹੜੀ BC ਦੇ ਵਿੱਚ ਉੱਥੇ ਜਿਹੜੀ BC ਗੁਰਦੁਆਰਾ ਕਾਊਂਸਲ ਆ ਉਹਨਾਂ ਦਾ ਪੋਸਟਰ ਸਾਡੇ ਤੱਕ ਪਹੁੰਚਿਆ ਹੈ, ਜਿਹਦੇ ਵਿੱਚ ਇੱਕ ਪ੍ਰੋਟੈਸਟ ਜਿਹੜਾ ਆ ਸੰਗਤਾਂ ਦਾ ਇਕੱਠ ਹੋ ਰਿਹਾ ਇਸ ਮਸਲੇ 'ਤੇ। ਅਤੇ ਨਾਲ ਹੀ ਇੱਥੇ ਬਰੈਂਪਟਨ ਦੇ ਵਿੱਚ ਵੀ 5 ਤਰੀਕ ਨੂੰ ਜਿਹੜਾ ਆ ਸੰਗਤਾਂ ਦਾ ਇਕੱਠ ਹੋ ਰਿਹਾ ਇਸ ਮਸਲੇ 'ਤੇ। ਤਾਂ ਇਹ ਅਮਰਵੀਰ ਸਿੰਘ ਜੀ ਇੱਕ ਵੱਡਾ ਸਵਾਲ ਆ, ਪਰ ਸ਼੍ਰੋਮਣੀ ਕਮੇਟੀ ਦਾ ਇੱਕ ਫੇਲੀਅਰ ਵੀ ਆ ਇਸ ਸਾਰੇ ਮਾਮਲੇ 'ਚ ਜੀ। ਕਿਉਂਕਿ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਤਲਬ ਛਪਾਈ ਦਾ ਸਾਰਾ ਪ੍ਰੋਸੈਸ ਆ ਉਹ ਸਿਰਫ 2 ਥਾਵਾਂ ਦੇ ਉੱਤੇ ਹੁੰਦਾ। ਹੋ ਸਕਦਾ ਮੇਰੀ ਜਾਣਕਾਰੀ ਦੇ 'ਚ ਮਤਲਬ ਜਿੰਨੀ ਮੇਰੇ ਕੋਲ ਜਾਣਕਾਰੀ ਆ ਤਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਦੇ ਵਿੱਚ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ 2 ਥਾਵਾਂ 'ਤੇ ਹੀ ਹੁੰਦਾ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਦੀ ਜਿਹੜੀ ਛਪਾਈ ਦਾ ਕੰਮ ਆ ਉਹ US ਦੇ ਵਿੱਚ ਜਿਹੜਾ ਸਾਰਾ ਨੌਰਥ ਅਮਰੀਕਾ ਦਾ, ਤਾਂ ਕਿ ਜਿਹੜੇ ਮਹਾਰਾਜ ਦੇ ਸਰੂਪ ਆ ਉਹ ਅਦਬ ਦੇ ਨਾਲ, ਮਰਿਆਦਾ ਦੇ ਨਾਲ ਅਤੇ ਸੰਗਤਾਂ ਤੱਕ ਪਹੁੰਚ ਸਕਣ, ਗੁਰਦੁਆਰਾ ਸਾਹਿਬਾਨ ਤੱਕ ਪਹੁੰਚ ਸਕਣ, ਉਹਦੇ ਲਈ ਇੱਕ ਜਿਹੜੀ ਪ੍ਰਿੰਟਿੰਗ ਪ੍ਰੈਸ ਯੂਨਿਟ ਆ
ਉਹ ਕੈਲੀਫੋਰਨੀਆ ਦੇ ਟ੍ਰੇਸੀ ਦੇ ਵਿੱਚ ਲਾਉਣ ਦੀ ਗੱਲ ਆਈ ਸੀ ਸਾਹਮਣੇ। ਇਹ 6 ਸਤੰਬਰ 2023 ਦੀ ਗੱਲ ਆ। ਪਰ ਉਸ ਤੋਂ ਬਾਅਦ ਹਜੇ ਤੱਕ ਇਹਦੇ ਤੇ ਕੀ ਹੋਇਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਵੀ ਉਹ ਪ੍ਰੋਸੈਸ ਸ਼ੁਰੂ ਹੋਇਆ ਪ੍ਰਿੰਟਿੰਗ ਪ੍ਰੈਸ ਲਾਉਣ ਦਾ ਜਾਂ ਨਹੀਂ ਹੋਇਆ, ਕਿਉਂਕਿ ਕਈ ਸਾਲਾਂ ਤੋਂ ਇਹ ਗੱਲ ਹੁੰਦੀ ਆ ਰਹੀ ਹੈ ਕਿ ਇੱਥੇ ਜਿਹੜੀ ਪ੍ਰਿੰਟਿੰਗ ਪ੍ਰੈਸ ਆ ਲਾਉਣੀ ਹੈ। ਪਹਿਲੀ ਵਾਰ ਨਹੀਂ ਇਹ ਖਬਰ ਪ੍ਰਕਾਸ਼ਿਤ ਹੋਈ ਸੀ। ਤਾਂ ਉਸ ਦੇ ਨਾਲ ਹੀ ਇਹ ਵੀ ਗੱਲ ਆਈ ਸੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇੱਕ ਪ੍ਰੀਚਿੰਗ ਸੈਂਟਰ ਜਿਹੜਾ ਪ੍ਰਚਾਰ ਕੇਂਦਰ ਆ ਉਹ ਵੀ ਯੂਬਾ ਸਿਟੀ USA ਦੇ ਵਿੱਚ ਜਿਹੜੀ ਦੀਦਾਰ ਸਿੰਘ ਬੈਂਸ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਜ਼ਮੀਨ ਆ ਉਹ ਭੇਂਟ ਕੀਤੀ ਸੀ। ਉਸ ਜ਼ਮੀਨ ਦੇ ਉੱਤੇ ਜਿਹੜਾ ਆ ਇੱਕ ਧਰਮ ਪ੍ਰਚਾਰ ਕੇਂਦਰ ਵੀ ਜਿਹੜਾ ਆ ਉਹ ਸੈਟਅਪ ਕੀਤਾ ਜਾਵੇਗਾ। ਪਰ ਇਹ ਕਦੋਂ ਅਮਲ 'ਚ ਆਉਂਦੇ ਆ ਇਹ ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੇਲੀਅਰ ਬਹੁਤ ਵੱਡੇ ਰਹੇ ਆ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ। ਪਰ ਹੁਣ ਜਿਹੜਾ ਇਹ ਸਾਰਾ ਮਾਮਲਾ ਸਾਡੇ ਸਾਹਮਣੇ ਆਇਆ ਆ ਤਾਂ ਇਹਦੇ 'ਚ ਇਹ ਵੀ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੋਂ ਵੀ ਕੁਝ ਅਹੁਦੇਦਾਰ ਜਿਹੜੇ ਆ ਉਹ ਜ਼ਿੰਮੇਵਾਰ ਨੇ ਇਹ ਕੰਟੇਨਰਸ ਦੇ ਰਾਹੀਂ ਮਹਾਰਾਜ ਦੇ ਸਰੂਪ ਇੱਥੇ ਭੇਜਣ ਦੇ ਲਈ। ਵੀ ਜਦ ਕਿ ਇਹ ਗੱਲ ਜਿਹੜੀ ਇਹਦੀ ਪੋਸੀਬਿਲਿਟੀ ਆਲਰੇਡੀ ਹੈਗੀ ਆ ਵੀ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਹਵਾਈ ਜਹਾਜ਼ ਦੇ ਰਾਹੀਂ ਏਅਰ ਲਿਫਟ ਕਰਕੇ ਮਤਲਬ ਚਾਰਟਰਡ ਪਲੇਨ ਦੇ ਰਾਹੀਂ ਪਹਿਲਾਂ ਆਉਂਦੇ ਵੀ ਰਹੇ ਆ ਤੇ ਉਹਦੇ ਤੇ ਇੱਕ ਸਹਿਮਤੀ ਵੀ ਪੰਥ ਦੀ ਬਣ ਚੁੱਕੀ ਆ ਕਿ ਸਿਰਫ ਉਸ ਤਰੀਕੇ ਦੇ ਨਾਲ ਹੀ ਮਹਾਰਾਜ ਦੇ ਸਰੂਪ ਆ ਸਕਦੇ ਆ। ਪਰ ਹੁਣ ਕੁਝ ਲੋਕਾਂ ਦੇ ਵੱਲੋਂ ਜਿਹੜਾ ਆ ਇਹ ਫੇਰ ਤਰੀਕਾ ਉਹੀ ਵਰਤਿਆ ਗਿਆ ਵੀ ਕੰਟੇਨਰ ਦੇ ਰਾਹੀਂ ਮਹਾਰਾਜ ਦੇ ਸਰੂਪ ਇੱਥੇ ਲਿਆਂਦੇ ਗਏ ਆ। ਹਾਲਾਂਕਿ ਜਿਹੜੀ ਉਹ ਸਿੱਖ ਵਿਰਾਸਤ ਸੰਸਥਾ ਆ ਉਹਨਾਂ ਦਾ ਵੀ ਇੱਕ ਮੈਸੇਜ ਮੇਰੇ ਤੱਕ ਪਹੁੰਚਿਆ ਆ ਕਿ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਨਾਲ ਕੋਈ ਵੀ ਜਿਹੜੇ ਸਰੂਪ ਆ ਉਹ ਨਹੀਂ ਆਏ ਆ ਇੱਥੇ ਕੈਨੇਡਾ ਦੇ ਵਿੱਚ ਲਿਆਂਦੇ ਗਏ ਉਹਨਾਂ ਵੱਲੋਂ। ਪਰ ਉਹ ਕਿਸ ਤਰੀਕੇ ਨਾਲ ਲਿਆਂਦੇ ਗਏ ਵੀ ਉਹਨਾਂ ਨੇ ਸਪਸ਼ਟ ਨਹੀਂ ਕੀਤਾ। ਉਹਨਾਂ ਦਾ ਜਿਹੜਾ ਮੈਸੇਜ ਆ ਸੁਨੇਹਾ ਆ ਉਹਦੇ ਵਿੱਚ ਸਿਰਫ ਇਹ ਲਿਖਿਆ ਗਿਆ ਕਿ ਇੱਕ ਜਿਹੜੀ ਬੱਸ ਆ ਉਹ ਪਾਲਕੀ ਆ ਜਿਹੜੀ ਉਹਦੇ ਰਾਹੀਂ ਜਿਹੜੇ ਸਰੂਪ ਆ ਉਹ ਇੱਥੇ ਲਿਆਂਦੇ ਗਏ ਆ। ਪਰ ਉਹ ਬੱਸ ਕਿਵੇਂ ਇੱਥੇ ਲਿਆਂਦੀ ਗਈ ਆ ਇਹ ਵੀ ਇੱਕ ਵੱਡਾ ਸਵਾਲ ਆ ਜਿਹੜਾ ਉਹ ਮਤਲਬ ਸੰਗਤਾਂ ਜਿਹੜੇ ਜਵਾਬ ਆ ਉਹ ਮੰਗ ਰਹੀਆਂ ਨੇ ਇੱਥੇ। ਤੇ ਹੁਣ ਕੈਨੇਡਾ ਦੇ ਵਿੱਚ ਉਹ BC ਤੇ ਇੱਥੇ GTA ਦੇ ਵਿੱਚ ਦੋਵੇਂ ਥਾਵਾਂ ਦੇ ਉੱਤੇ ਸੰਗਤਾਂ ਦੇ ਜਿਹੜੇ ਇਕੱਠ ਹੋਣ ਜਾ ਰਹੇ ਆ। ਤੇ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਵੀ ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਨਾਰਥ ਅਮਰੀਕਾ ਦੀਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇੱਕ ਸੁਹਿਰਦਤਾ ਦੇ ਨਾਲ ਬੈਠ ਕੇ ਇਸ ਮਸਲੇ ਨੂੰ ਵਿਚਾਰਨਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮਹਾਰਾਜ ਦਾ ਅਦਬ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਬਹਾਲ ਰੱਖਿਆ ਜਾ ਸਕੇ। ਕਿਉਂਕਿ ਅਮਰਵੀਰ ਸਿੰਘ ਜੀ ਜਿਹੜਾ ਵੱਡਾ ਅਟੈਕ ਸਿੱਖਾਂ ਦੇ ਉੱਤੇ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤਾ ਜਾ ਰਿਹਾ ਉਹਦਾ ਜਿਹੜਾ ਕੇਂਦਰ ਬਿੰਦੂ ਆ ਪਿਛਲੇ ਕੁਝ ਸਾਲਾਂ ਦੇ ਦੌਰਾਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਆ ਵੀ ਜਿਹੜਾ ਅਸੀਂ ਦੇਖਿਆ ਵੀ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਉਹਦੇ ਪਿੱਛੇ ਕਾਰਨ ਇਹੀ ਆ ਵੀ ਜਿਹੜੀ ਸਿੱਖੀ ਦੀ ਤਾਕਤ ਆ ਸਿੱਖ ਸਪਿਰਿਟ ਆ ਉਹਦੇ ਕੇਂਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਮੰਨ ਕੇ ਉਹਨਾਂ ਦਾ ਅਦਬ ਸਤਿਕਾਰ ਕਰਨਾ ਜਿਹੜਾ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਭੈ ਭਾਵਨੀ ਅਸੀਂ ਕਹਿੰਦੇ ਆ ਵੀ ਉਹ ਹੁੰਦੀ ਹੈ ਜਿਹੜੀ ਸਿੱਖ ਦੇ ਅੰਦਰ, ਤਾਂ ਉਹਨੂੰ ਤੋੜਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਜੇ ਸਿੱਖ ਜਿਹੜੇ ਆ ਉਹ ਖੁਦ ਵੀ ਗੁਰੂ ਸਾਹਿਬ ਦਾ ਅਦਬ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਸੈਸਿਸ ਨੇ ਉਹਨਾਂ ਦੇ ਨਾਲ ਉਹ ਬੇਅਦਬੀ ਕਰਨਗੇ ਗੁਰੂ ਸਾਹਿਬ ਦੀ, ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਜੋ ਦੁਸ਼ਮਣ ਤੁਹਾਡੇ ਨਾਲ ਕਰ ਰਿਹਾ ਆ ਤੁਸੀਂ ਵੀ ਉਹੀ ਚੀਜ਼ ਜਿਹੜੀ ਆ ਉਹ ਆਪਣੀ ਸੁਸਾਇਟੀ ਦੇ ਵਿੱਚ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵੱਡੀ ਜ਼ਿੰਮੇਵਾਰੀ ਆ ਇਸ ਸਮੇਂ ਨਾਰਥ ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਣ, ਇੱਥੋਂ ਦੀਆਂ ਸਿੱਖ ਜਥੇਬੰਦੀਆਂ ਹੋਣ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ। ਤੇ ਜੇ ਇਹ ਗੱਲ ਹੋਈ ਆ ਵੀ ਇਸ ਤਰੀਕੇ ਦੇ ਨਾਲ ਜਿਹੜੇ ਕੰਟੇਨਰਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆਂਦੇ ਗਏ ਆ ਤੇ ਜਾਂ ਫਿਰ ਉਹਨਾਂ ਨੂੰ ਇੱਥੇ ਸਿਰਫ ਵਪਾਰ ਦੇ ਵਾਂਗ ਵੇਚਣ ਦੀ ਗੱਲ ਹੋ ਰਹੀ ਆ ਜਾਂ ਕੋਈ ਮਤਲਬ ਮੈਨੂੰ ਤਾਂ ਇਹ ਲੱਗ ਰਿਹਾ ਵੀ ਇੱਥੇ ਕੋਈ ਸਿਸਟਮ ਜਿਹੜਾ ਇਦਾਂ ਦਾ ਸਟੈਬਲਿਸ਼ ਵੀ ਨਹੀਂ ਕੀਤਾ ਗਿਆ ਕਿ ਕਿਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣਾ। ਕਿਉਂਕਿ ਪੰਜਾਬ 'ਚ ਅਸੀਂ ਦੇਖਦੇ ਹੁੰਦੇ ਸੀ ਕਿ ਪਹਿਲਾਂ ਇਹ ਚੱਲਦਾ ਸੀ ਕਿ ਕੋਈ ਵੀ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਉਂਦਾ ਸੀ ਜਾਂ ਉਹ ਤੋਂ ਵੀ ਪਹਿਲਾਂ ਜਦੋਂ ਸਰੂਪ ਹੋਰ ਦੁਕਾਨਾਂ ਤੇ ਵੀ ਮਿਲਦੇ ਹੁੰਦੇ ਸੀ ਤਾਂ ਉਦੋਂ ਮਤਲਬ ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ ਦੇ ਵਿੱਚ ਰੱਖ ਕੇ ਜਾਂ ਡੇਰਾ ਖੋਲ੍ਹ ਲੈਂਦਾ ਸੀ ਜਾਂ ਕਈ ਲੋਕ ਜਿਵੇਂ ਚੌਂਕੀਆਂ ਲਾਉਂਦੇ ਆ ਉਹ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰ ਲੈਂਦੇ ਸੀ। ਤਾਂ ਇਹ ਤੋਂ ਇਹ ਫੈਸਲਾ ਹੋਇਆ ਸੀ ਵੀ ਸਿਰਫ ਸਰੂਪ ਜਿਹੜਾ ਆ ਉਹ ਦੇਣ ਦਾ ਜਿਹੜਾ ਹੱਕ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਵੇ ਤੇ ਜ਼ਿੰਮੇਵਾਰੀ ਵੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ ਵੀ ਉਹ ਕਿਹਨੂੰ ਸਰੂਪ ਦੇ ਰਹੀ ਹੈ ਉਹਦੀ ਪੂਰੀ ਘੋਖ ਪੜਤਾਲ ਹੋਵੇ ਕਿ ਕੀ ਉਹ ਬੰਦਾ ਅਦਬ ਸਤਿਕਾਰ ਰੱਖ ਸਕਦਾ ਹੈ ਕੀ ਉਹਦੇ ਕੋਲ ਮਤਲਬ ਉਹ ਥਾਂ ਹੈ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਬਹਾਲ ਰਹੇ। ਤਾਂ ਮੈਨੂੰ ਲੱਗਦਾ ਕਿ ਇੱਥੇ ਨਾਰਥ ਅਮਰੀਕਾ ਦੇ ਵਿੱਚ ਕੋਈ ਇਹੋ ਜਿਹਾ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸਿਸਟਮ ਆ ਜਿਹੜਾ ਉਹ ਐਸਟੈਬਲਿਸ਼ ਨਹੀਂ ਹੋਇਆ। ਤਾਂ ਇਹ ਜ਼ਰੂਰ ਆ ਕਿ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਜੇ ਜਦੋਂ ਤੱਕ ਇੱਥੇ ਪ੍ਰਿੰਟਿੰਗ ਪ੍ਰੈਸ ਉਦਾਂ ਦੀ ਐਸਟੈਬਲਿਸ਼ ਨਹੀਂ ਹੁੰਦੀ
ਉੱਥੋਂ ਲਿਆਉਣ ਮੌਕੇ ਅਦਬ ਬਹਾਲ ਰੱਖਣਾ ਤੇ ਇੱਥੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਾ ਰਹੇ ਆ ਉਹ ਚੀਜ਼ਾਂ ਦੇ ਉੱਤੇ ਵੀ ਜਿਹੜਾ ਆ ਉਹਨਾਂ ਦੀ ਨਜ਼ਰਸਾਨੀ ਰੱਖਣੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਜਿਹੜਾ ਆ ਉਹ ਬਹਾਲ ਰਹੇ। ਤੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ TV 84 ਦੇ ਰਾਹੀਂ ਜਿਹੜਾ ਅਸੀਂ ਅੱਜ ਸੈਗਮੈਂਟ ਕਰ ਰਹੇ ਹਾਂ ਇਹੀ ਆ ਸਿੱਖ ਜਥੇਬੰਦੀਆਂ ਨੂੰ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਅਪੀਲ ਕਿ ਉਹ ਇਸ ਮਸਲੇ ਤੇ ਸਿਰ ਜੋੜ ਕੇ ਬੈਠਣ ਤੇ ਕੋਈ ਜਿਹੜਾ ਗੁਰਮਤਾ ਆ ਉਹ ਇਸ ਮਸਲੇ ਤੇ ਕਰਨ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਅੱਜ ਦਾ ਪ੍ਰੋਗਰਾਮ ਜ਼ਰੂਰ ਉਹਨਾਂ ਨੂੰ ਪਸੰਦ ਆਇਆ ਹੋਵੇਗਾ। ਅੱਜ ਦੇ ਸ਼ੋਅ ਦਾ ਜਿਹੜਾ ਸਮਾਂ ਆ ਸਾਡਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਤੇ ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ ਸਾਡੇ ਸਮੂਹ ਦਰਸ਼ਕਾਂ ਨੂੰ ਕਿ ਤੁਸੀਂ ਆਪਣੇ ਸੁਝਾਅ, ਸਵਾਲ ਜਾਂ ਤੁਹਾਡਾ ਹੋਰ ਕੋਈ ਕੁਐਰੀ ਹੁੰਦੀ ਹੈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਤੁਸੀਂ ਡਾਇਰੈਕਟਲੀ ਵੀ ਪਹੁੰਚ ਕਰ ਸਕਦੇ ਹੋ ਸਾਡੇ ਤੱਕ ਸੋਸ਼ਲ ਮੀਡੀਆ ਰਾਹੀਂ, ਜਾਂ ਜਿਹੜੀ ਸਕਰੀਨ ਦੇ ਉੱਤੇ ਫ਼ੋਨ ਨੰਬਰ ਆ ਰਿਹਾ ਹੈ ਤੁਸੀਂ ਉਹਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਕਾਲ ਜਾਂ WhatsApp ਰਾਹੀਂ। ਫ਼ੋਨ ਨੰਬਰ ਹੈਗਾ 5166191984 ਤੇ ਤੁਸੀਂ ਆਪਣੀਆਂ ਡੋਨੇਸ਼ਨਸ ਵੀ TV 84 ਨੂੰ ਭੇਜ ਸਕਦੇ ਹੋ। ਸਾਡੀ ਵੈਬਸਾਈਟ 'ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv, ਜਾਂ ਚੈੱਕ ਰਾਹੀਂ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ, ਇਜਾਜ਼ਤ ਲਈਏ ਦਰਸ਼ਕਾਂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।